ਕਿਸਾਨਾਂ ਦੇ ਵਿੱਚ ਫਾਰਮਰ ਦੇ ਵਿੱਚ ਆਰਗੇਨਾਈਜੇਸ਼ਨ ਹੈ, ਉਹਨੂੰ BKS ਕਹਿੰਦੇ ਨੇ, ਭਾਰਤੀ ਕਿਸਾਨ ਸੰਘ। ਇਹ ਸਾਰੀ ਫਾਰਮਰਸ ਮੂਵਮੈਂਟ ਦੇ ਵਿੱਚ ਸ਼ਮੂਲੀਅਤ ਕਰਨ ਵਾਲੇ ਕਿਸਾਨਾਂ ਨੂੰ ਸੋ ਕਾਲਡ ਫਾਰਮਰਸ ਕਿਹਾ। ਸਗੋਂ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਹੈ ਬਿਲਕੁਲ ਐਨਾਰਕੀ ਫੈਲਾਉਣ ਲਈ ਹੈ, ਐਂਟਾਈ ਡੈਮੋਕ੍ਰੈਟਿਕ ਹੈ ਔਰ ਇਹ ਕਿਸਾਨ ਹੀ ਨਹੀਂ ਹੈਗੇ। ਸਿੱਧਾ ਚਾਰਜ ਇਹ ਸੀ ਕਿ ਐਂਟਾਈ ਇੰਡੀਆ, ਖਾਲਿਸਤਾਨ ਪੱਖੀ, ਬਾਹਰਲਾ ਪੈਸਾ ਔਰ ਇਹਨਾਂ ਦੀ ਕੋਈ ਹਮਾਇਤ ਨਹੀਂ ਹੈ, ਕਿਸਾਨ ਵੀ ਨਹੀਂ ਹੈਗੇ। ਇਹ ਕਿਸਾਨਾਂ ਦਾ ਐਵੇਂ ਬਹੁ ਰੂਪੀਏ ਬਣੇ ਹੋਏ ਨੇ ਜਿਹੜੇ ਕਿਸਾਨਾਂ ਦੇ ਭੇਖ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਜਿਹੜਾ SKM ਜਿਹਨੂੰ ਕਹਿੰਦੇ ਨੇ, ਉਹਨਾਂ ਵੱਲੋਂ ਜਿਹੜਾ ਇੱਕ ਕਲੌਜ਼ ਬਾਈ ਕਲੌਜ਼ ਜਾਂ ਬਿਟ ਬਾਈ ਬਿਟ ਜੋ ਵੀ ਉਹਨਾਂ ਦੀ ਸਟੇਟਮੈਂਟ ਦਾ ਹਿੱਸਾ ਹੈ ਉਹ ਜਵਾਬ ਦੇਣਗੇ। ਅੱਜ ਮਰੀਅਲ ਜਿਹਾ ਰਿਸਪੌਂਸ ਦੇਖ ਕੇ ਮੈਨੂੰ ਲੱਗਦਾ ਹੈ ਕਿ ਵੀ ਇਹਨਾਂ 'ਚ ਤਾਂ ਲੜਨ ਦੀ ਵਿਲ ਨਹੀਂ ਲੱਗਦੀ। 400 ਤੋਂ ਜ਼ਿਆਦਾ ਜਿਹੜੇ ਨੇ ਉਹਨਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਹੋਣ ਜਿਸ ਕਾਜ਼ ਦੇ ਲਈ, ਔਰ ਆਲਮੋਸਟ 6 ਮਹੀਨੇ ਤੋਂ ਤੁਸੀਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋ ਔਰ ਤੁਹਾਨੂੰ ਵੀ ਪਤਾ ਹੈ ਕਿ ਇਹ ਜਿਹੜੀ RSS ਦੀ ਐਫੀਲੀਏਟ ਕਿਸਾਨ ਸੰਘ ਹੈ, ਇਹ ਹਕੂਮਤ ਦੀ ਆਵਾਜ਼ ਹੈ। ਇਹ ਜਿਹੜੀ ਸਟੇਟਮੈਂਟ ਹੈ ਇਹ ਕਿਸੇ ਇੱਕ ਨਿੱਕੇ ਗਰੁੱਪ ਦੀ ਨਹੀਂ ਹੈ ਕਿ ਵੀ ਉਹਨੇ ਦਿੱਤੀ ਹੈ, ਇਹ ਮੋਦੀ ਨੇ ਦਿੱਤੀ ਹੈ। ਕਿ ਤੁਸੀਂ ਤਾਂ ਆਪਣੀ ਜਿਹੜੀ ਸਟਰੈਂਥ ਸੀ ਤੁਹਾਡੀਆਂ ਬਾਹਾਂ ਤਾਂ ਤੁਸੀਂ 26 ਜਨਵਰੀ ਨੂੰ ਵੀ ਕੱਟ ਲਈਆਂ ਆਪਣੀਆਂ। 26 ਤਰੀਕ ਦੇ ਕਾਲੇ ਦਿਨ ਨੂੰ ਲੈ ਕੇ ਕਹਿ ਰਹੇ ਨੇ ਜੀ ਇਹ ਬੁੱਧ ਪੂਰਨਿਮਾ। ਹੁਣ ਬੁੱਧ ਪੂਰਨਿਮਾ ਦਾ ਮਤਲਬ ਉਹ ਦੱਸ ਰਹੇ ਨੇ ਜੇ ਅਸੀਂ ਬੁੱਧ ਦੇ ਪਿੱਛੇ ਲੁਕੇ ਹੋਏ ਹਾਂ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ RSS ਦੇ ਕਿਸਾਨ ਵਿੰਗ ਨੇ ਫਾਰਮਰ ਐਜੀਟੇਸ਼ਨ ਦੇ ਖਿਲਾਫ ਬੜੇ ਘਟੀਆ ਲੈਵਲ ਦੇ ਦੋਸ਼ ਲਾਏ ਸਨ ਅਤੇ ਇਸ ਨੂੰ ਭਾਰਤ ਵਿਰੋਧੀ ਤਾਕਤਾਂ ਵੱਲੋਂ ਫੰਡ ਕੀਤੇ ਜਾਣ ਦਾ ਦੋਸ਼ ਵੀ ਲਾਇਆ ਸੀ। ਸੋ ਕਿਸਾਨ ਅੰਦੋਲਨ ਨੂੰ ਚਲਾ ਰਹੀ ਲੀਡਰਸ਼ਿਪ ਨੇ ਇਸ ਬਿਆਨ ਦੇ ਜਵਾਬ ਵਿੱਚ ਬੜਾ ਹੀ ਮਰੀਅਲ ਜਿਹਾ ਰਿਸਪੌਂਸ ਦਿੱਤਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 26 ਮਈ ਦਾ ਦਿਨ ਜਦੋਂ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਉੱਥੇ ਆਲਰੇਡੀ 26 ਦੀ ਸਵੇਰ ਹੋ ਚੁੱਕੀ ਹੈ ਔਰ ਜਿਸ ਕਿਸਮ ਦੀਆਂ ਖਬਰਾਂ ਤਿਆਰੀ ਦੀਆਂ ਸਨ, ਆਲਰੇਡੀ ਵੱਡੀ ਗਿਣਤੀ 'ਚ ਹਰਿਆਣੇ ਤੋਂ, ਪੰਜਾਬ ਤੋਂ, UP ਤੋਂ ਕਿਸਾਨਾਂ ਦਿੱਲੀ ਵੱਲ ਮਾਰਚ ਸ਼ੁਰੂ ਕੀਤਾ ਹੋਇਆ ਸੀ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਜਿਹੜੀ 40-42 ਜਥੇਬੰਦੀਆਂ ਦਾ ਜਿਹੜਾ ਉਹਨਾਂ ਦਾ ਸਮੂਹ ਹੈ, ਉਹਨਾਂ ਨੇ ਕਾਲ ਦਿੱਤੀ ਕਿ ਸਾਨੂੰ 6 ਮਹੀਨੇ ਹੋ ਗਏ ਨੇ 26 ਮਈ ਨੂੰ ਔਰ ਕੋਈ ਸਾਡੀ ਆਵਾਜ਼ ਨਹੀਂ ਸੁਣੀ ਗਈ। ਔਰ ਈਵਨ ਜਦੋਂ ਅਸੀਂ ਦੇਖਦੇ ਹਾਂ ਕਿ ਹੁਣ ਤਾਂ 22-23 ਜਨਵਰੀ ਤੋਂ ਬਾਅਦ ਕਿਸੇ ਨੇ ਇਹਨਾਂ 6 ਮਹੀਨਿਆਂ 'ਚ ਗੱਲਬਾਤ ਲਈ ਵੀ ਨਹੀਂ ਸੱਦਿਆ ਹੈ। ਸੋ ਇੱਕ ਪਾਸੇ ਤਾਂ ਇਹ ਪ੍ਰੈਸ਼ਰ ਬਿਲਟ ਹੋਇਆ ਔਰ ਜ਼ਾਹਰ ਹੈ ਕਿ ਕਾਫੀ ਇਹਦਾ ਪੋਜ਼ਿਟਿਵ ਰਿਸਪੌਂਸ ਸੀ। ਔਰ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਕਿਵੇਂ ਭਾਰਤੀ ਕਿਸਾਨ ਸੰਘ RSS ਦੀਆਂ 72 ਤੋਂ ਜ਼ਿਆਦਾ ਹੋਰ ਜਿਹਨੂੰ ਇਹ ਜਦੋਂ ਇਹ ਕਹਿੰਦੇ ਨੇ ਕਿ ਭਾਈ ਇਹ ਸਾਰੀਆਂ ਸਿਸਟਰਸ ਨੇ ਤਾਂ ਇਹਨੂੰ ਸੰਘ ਪਰਿਵਾਰ ਕਹਿੰਦੇ ਨੇ। ਸੰਘ ਪਰਿਵਾਰ ਦਾ ਮਤਲਬ ਹੀ ਇਹ ਹੈ ਕਿ ਇਹਨਾਂ ਦੀਆਂ ਕਿੰਨੀਆਂ ਹੀ ਆਰਗੇਨਾਈਜੇਸ਼ਨਸ ਔਰ ਜਿਹੜੀ ਕਿਸਾਨਾਂ ਦੇ ਵਿੱਚ ਫਾਰਮਰ ਦੇ ਵਿੱਚ ਆਰਗੇਨਾਈਜੇਸ਼ਨ ਹੈ ਉਹਨੂੰ BKS ਕਹਿੰਦੇ ਨੇ, ਭਾਰਤੀ ਕਿਸਾਨ ਸੰਘ। ਔਰ ਕੱਲ੍ਹ ਉਹਨਾਂ ਦੀ ਬੜੀ ਘਟੀਆ ਲੈਵਲ ਦੀ ਸਟੇਟਮੈਂਟ, ਉਹਦੇ 'ਚ ਉਹਨਾਂ ਨੇ ਨਾ ਸਿਰਫ ਇਹ ਸਾਰੀ ਫਾਰਮਰਸ ਮੂਵਮੈਂਟ ਦੇ ਵਿੱਚ ਸ਼ਮੂਲੀਅਤ ਕਰਨ ਵਾਲੇ ਕਿਸਾਨਾਂ ਨੂੰ ਸੋ ਕਾਲਡ ਫਾਰਮਰਸ ਕਿਹਾ, ਸਗੋਂ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਹੈ ਬਿਲਕੁਲ ਐਨਾਰਕੀ ਫੈਲਾਉਣ ਲਈ ਹੈ, ਐਂਟਾਈ ਡੈਮੋਕ੍ਰੈਟਿਕ ਹੈ ਔਰ ਇਹ ਕਿਸਾਨ ਹੀ ਨਹੀਂ ਹੈਗੇ। ਔਰ ਇਸ ਤੋਂ ਵੀ ਅੱਗੇ ਜਾ ਕੇ ਉਹਨਾਂ ਕਿਹਾ ਕਿ ਇਹਨਾਂ ਨੂੰ ਜਿਹੜੀਆਂ ਐਂਟਾਈ ਇੰਡੀਆ ਫੋਰਸਿਸ ਨੇ ਉਹ ਜਿਹੜੀਆਂ ਨੇ ਫੰਡ ਕਰ ਰਹੀਆਂ ਨੇ। ਫਿਰ ਉਸ ਦੇ ਨਾਲ ਜੋੜ ਕੇ ਕਿ ਕਿਵੇਂ ਜਿਨ੍ਹਾਂ ਨੇ ਵੀ ਖਾਲਸਾ ਏਡ ਨੂੰ 6 ਫਿਗਰ JK ਰੋਲਿੰਗ ਕੰਪਨੀ ਨੇ 6 ਫਿਗਰ ਡੋਨੇਸ਼ਨ ਦਿੱਤੀ ਹੈ ਪਾਊਂਡਸ ਦੇ ਵਿੱਚ ਕਿ ਵੀ ਇਹ ਖਾਲਸਾ ਏਡ ਜਿਹੜੀ ਹੈ ਇਹ ਖਾਲਿਸਤਾਨੀ ਸਿੰਪੈਥਾਈਜ਼ਰ ਹੈ ਔਰ ਇਹ ਤਾਂ ਕਿਸਾਨ ਮੂਵਮੈਂਟ ਤਾਂ ਡੈਡ ਹੋ ਗਈ ਸੀ। ਇਹ ਤਾਂ ਜਦੋਂ ਦੀ ਉਹ ਡੋਨੇਸ਼ਨ ਉਹਨਾਂ ਨੂੰ ਮਿਲੀ ਹੈ ਉਸ ਤੋਂ ਬਾਅਦ ਬੜੀ ਤੇਜ਼ੀ ਆਈ ਹੈ। ਸੋ ਮਤਲਬ ਸਿੱਧਾ ਚਾਰਜ ਇਹ ਸੀ ਕਿ ਐਂਟਾਈ ਇੰਡੀਆ, ਖਾਲਿਸਤਾਨ ਪੱਖੀ, ਬਾਹਰਲਾ ਪੈਸਾ ਔਰ ਇਹਨਾਂ ਦੀ ਕੋਈ ਹਮਾਇਤ ਨਹੀਂ ਹੈ, ਕਿਸਾਨ ਵੀ ਨਹੀਂ ਹੈਗੇ। ਇਹ ਕਿਸਾਨਾਂ ਦਾ ਐਵੇਂ ਬਹੁ ਰੂਪੀਏ ਬਣੇ ਹੋਏ ਨੇ ਜਿਹੜੇ ਕਿਸਾਨਾਂ ਦੇ ਭੇਖ ਦੇ ਵਿੱਚ ਨੇ। ਹੁਣ ਐਨ ਮੌਕੇ ਦੇ ਉੱਤੇ ਜਦੋਂ ਕਿ ਹਜ਼ਾਰਾਂ ਕਿਸਾਨ ਮੋਬਿਲਾਈਜ਼ ਹੋ ਰਹੇ ਨੇ ਇਸ 26 ਦੇ ਪ੍ਰੋਟੈਸਟ ਦੇ ਲਈ, ਇਸ ਕਿਸਮ ਦੀ ਸਟੇਟਮੈਂਟ ਦਾ ਜਵਾਬ ਅਸੀਂ ਤਾਂ ਚਲੋ ਦਿੱਤਾ ਆਪਣੇ ਲੈਵਲ ਤੇ। ਅਸੀਂ ਤਾਂ ਟਾਈਟਲ ਹੀ ਇਹ ਦਿੱਤਾ ਕਿ ਭਾਈ ਇਹ ਕਿਵੇਂ RSS ਔਰ BJP ਇਸ ਸਾਰੀ ਕਿਸਾਨ ਮੂਵਮੈਂਟ ਨੂੰ ਇੱਕ ਵਾਰ ਫਿਰ ਖਾਲਿਸਤਾਨ ਦੇ ਖਾਤੇ 'ਚ ਪਾਉਣ ਦੇ ਲਈ ਔਰ ਇਹਨੂੰ ਐਂਟਾਈ ਇੰਡੀਆ, ਉਹੀ ਜਿਹੜੇ ਉਹਨਾਂ ਦੇ ਹਥਿਆਰ 26 ਜਨਵਰੀ ਤੱਕ ਸੀ
ਉਸੇ ਨੂੰ ਹੀ ਉਹਨਾਂ ਨੇ 6 ਮਹੀਨੇ ਬਾਅਦ ਵੀ ਜਿਹੜਾ 4 ਮਹੀਨੇ ਬਾਅਦ ਵੀ ਉਸੇ ਹੀ ਲੈਵਲ ਦੇ ਉੱਤੇ ਜਾ ਕੇ ਖੜਾ ਕਰ ਦਿੱਤਾ। ਅੱਛਾ, ਪਰ ਮੈਂ ਐਕਸਪੈਕਟ ਕਰਦਾ ਸੀ ਕਿ ਉਹਨਾਂ ਦੇ ਸੰਯੁਕਤ ਕਿਸਾਨ ਮੋਰਚਾ ਜਿਹੜਾ SKM ਜਿਹਨੂੰ ਕਹਿੰਦੇ ਨੇ, ਉਹਨਾਂ ਵੱਲੋਂ ਜਿਹੜਾ ਇੱਕ ਕਲੌਜ਼ ਬਾਈ ਕਲੌਜ਼ ਜਾਂ ਬਿਟ ਬਾਈ ਬਿਟ ਜੋ ਵੀ ਉਹਨਾਂ ਦੀ ਸਟੇਟਮੈਂਟ ਦਾ ਹਿੱਸਾ ਹੈ ਉਹ ਜਵਾਬ ਦੇਣਗੇ। ਪਰ ਉਹਨਾਂ ਦਾ ਅੱਜ ਮਰੀਅਲ ਜਿਹਾ ਰਿਸਪੌਂਸ ਦੇਖ ਕੇ ਮੈਨੂੰ ਲੱਗਦਾ ਹੈ ਕਿ ਵੀ ਇਹਨਾਂ 'ਚ ਤਾਂ ਲੜਨ ਦੀ ਵਿਲ ਨਹੀਂ ਲੱਗਦੀ ਹੈ। ਦੇਖੋ, ਲੜਾਈ ਸਾਡੀ ਪੰਜਾਬੀ 'ਚ ਅਕਸਰ ਜਦੋਂ ਕਹਿਣਗੇ ਤਾਂ ਚਾਹ ਦੇ ਪਤੀਲੇ ਦੇ ਦੁਆਲੇ ਬਹਿ ਕੇ, ਪਰ ਕਹਿਣਗੇ ਵੀ ਲੜਾਈ ਹੱਲੇ ਦੀ ਤੇ ਚਾਹ ਥੱਲੇ ਦੀ। ਹੁਣ ਹੱਲੇ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਇਹ ਨਹੀਂ ਮੈਟਰ ਕਰਦਾ ਵੀ ਵਿਰੋਧ 'ਚ ਕਿੱਥੇ ਕਿੰਨੇ ਲੋਕ ਨੇ। ਜਿਹੜਾ ਹੱਲਾ ਕਰਕੇ, ਹੱਲਾ ਸਪਿਰਿਟ ਹੈ ਤੁਹਾਡੀ, ਜਿਹਦੇ 'ਚ ਤੁਸੀਂ ਜਾ ਕੇ ਚੜ੍ਹ ਕੇ ਪੈ ਜਾਂਦੇ ਹੋ ਨਾ, ਔਰ ਉਹਦੇ ਥੱਲੇ ਅੱਧੀ ਸਪਿਰਿਟ ਦੇ ਨਾਲ ਜਿਹੜਾ ਲੜਨ ਵਾਲਾ ਹੁੰਦਾ ਉਹ ਲੂਜ਼ਰ ਹੁੰਦਾ। ਜਿਹੜਾ ਪੂਰੀ ਸਪਿਰਿਟ ਦੇ ਨਾਲ ਹੱਲਾ ਬੋਲਦਾ ਹੈ ਉਹ ਜੇਤੂ ਹੁੰਦਾ। ਔਰ ਸਿੱਖਾਂ ਦੀ ਤਾਂ ਸਾਰੀ ਹਿਸਟਰੀ ਇਸ ਗੱਲ ਦੇ ਨਾਲ ਹੈ। ਸਾਡੀ ਤਾਂ ਗਿਣਤੀ ਵੀ 1.25 ਲੱਖ ਤੋਂ ਸ਼ੁਰੂ ਹੁੰਦੀ ਹੈ। ਅਸੀਂ ਤਾਂ ਕਦੇ ਇਹ ਹੀ ਨਹੀਂ ਕਹਿੰਦੇ ਕਿ ਮੈਂ ਇਕੱਲਾ ਰਹਿ ਗਿਆ, ਕਿ ਕਿੰਨੇ ਨਾਲ ਨੇ ਜੀ 1.25 ਲੱਖ। ਸੋ ਮਤਲਬ ਇਹ ਹੈ ਕਿ ਵੀ ਇਹ ਢਹਿੰਦੀ ਕਲਾ ਵਾਲਾ ਬੋਲ ਹੀ ਨਹੀਂ ਹੈ। ਸੋ ਹਜ਼ਾਰਾਂ ਕਿਸਾਨ ਜਿੱਥੇ ਬੈਠੇ ਹੋਣ, 400 ਤੋਂ ਜ਼ਿਆਦਾ ਜਿਹੜੇ ਨੇ ਉਹਨਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਹੋਣ ਜਿਸ ਕਾਜ਼ ਦੇ ਲਈ, ਔਰ ਆਲਮੋਸਟ 6 ਮਹੀਨੇ ਤੋਂ ਤੁਸੀਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋ। ਔਰ ਤੁਹਾਨੂੰ ਵੀ ਪਤਾ ਹੈ ਕਿ ਇਹ ਜਿਹੜੀ RSS ਦੀ ਐਫੀਲੀਏਟ ਕਿਸਾਨ ਸੰਘ ਹੈ, ਇਹ ਹਕੂਮਤ ਦੀ ਆਵਾਜ਼ ਹੈ। ਇਹ ਜਿਹੜੀ ਸਟੇਟਮੈਂਟ ਹੈ ਇਹ ਕਿਸੇ ਇੱਕ ਨਿੱਕੇ ਗਰੁੱਪ ਦੀ ਨਹੀਂ ਹੈ ਕਿ ਬਈ ਉਹਨੇ ਦਿੱਤੀ ਹੈ, ਇਹ ਮੋਦੀ ਨੇ ਦਿੱਤੀ ਹੈ, ਉਹਨਾਂ ਦੀ ਹਕੂਮਤ ਨੇ ਦਿੱਤੀ ਹੈ। ਤੇ ਤੁਸੀਂ ਐਵੇਂ ਅੱਗੋਂ ਚੂੰ ਵਾਲਾ ਰਿਸਪੌਂਸ ਤੁਹਾਡਾ ਹੋਏ, ਉਹਦੇ ਤੋਂ ਲੱਗਦਾ ਹੈ ਵੀ ਇਹ ਜਾਂ ਤਾਂ ਰਲੇ ਹੋਏ ਨੇ ਕਿਤੇ ਨਾ ਕਿਤੇ, ਜਾਂ ਵਿਲ ਟੂ ਫਾਈਟ ਜਿਹੜੀ ਹੈ ਉਹ ਖਤਮ ਹੋ ਚੁੱਕੀ ਹੈ, ਔਰ ਜਾਂ ਇਹਨਾਂ ਨੂੰ ਅਜੇ ਵੀ ਲੱਗਦਾ ਹੈ ਕਿ ਵੀ ਜੇ ਅਸੀਂ ਕੋਈ ਬਹੁਤੀ ਸਖਤ ਗੱਲ ਨਾ ਕਰੀਏ ਸ਼ਾਇਦ ਸਾਨੂੰ ਗੱਲਬਾਤ ਨਾਲ ਲਈ ਸੱਦ ਕੇ ਤੇ ਸਾਡੀ ਝੋਲੀ 'ਚ ਖੈਰ ਪਾ ਦੇਣ। ਸੋ ਇਹ ਤਿੰਨੋਂ ਹੀ ਜਿਹੜੀਆਂ ਗੱਲਾਂ ਨੇ ਇਹ ਨਹੀਂ ਵਾਪਰਨੀਆਂ। ਉਹਨਾਂ ਨੇ ਵੀ ਦੇਖ ਲਿਆ ਹੋਇਆ ਕਿ ਤੁਸੀਂ ਤਾਂ ਆਪਣੀ ਜਿਹੜੀ ਸਟਰੈਂਥ ਸੀ, ਤੁਹਾਡੀਆਂ ਬਾਹਾਂ ਤਾਂ ਤੁਸੀਂ 26 ਜਨਵਰੀ ਨੂੰ ਹੀ ਕੱਟ ਲਈਆਂ ਆਪਣੀਆਂ। ਜਦੋਂ ਤੁਸੀਂ ਉਹਨਾਂ ਨੌਜਵਾਨਾਂ ਤੋਂ ਜਿਨ੍ਹਾਂ ਨੇ ਹਿੰਮਤ ਦਿਖਾਈ, ਤੁਹਾਡੇ ਹੀ ਕਾਲ ਸੀ ਕਿ ਜੀ ਮਾਰਚ ਕਰਨਾ ਹੈ, ਦਿੱਲੀ ਨੂੰ ਜਾਣਾ ਹੈ, ਤੁਸੀਂ ਲਾਲ ਕਿਲ੍ਹਾ ਔਰ ਦੂਸਰੀਆਂ ਗੱਲਾਂ ਕਰਦੇ ਸੀ। ਉਹਨਾਂ ਨੇ ਪ੍ਰੂਵ ਕਰ ਦਿੱਤਾ ਕਿ ਸਪਿਰਿਟ ਕੀ ਚੀਜ਼ ਹੁੰਦੀ ਹੈ। ਤੁਸੀਂ ਉਹਨਾਂ ਤੋਂ ਡਿਸਐਸੋਸ਼ੀਏਟ ਕੀਤਾ, ਪੁਲਿਸ ਦੇ ਹਵਾਲੇ ਉਹਨਾਂ ਨੂੰ ਕਰਵਾਇਆ, ਕਿਵੇਂ 160 ਤੋਂ ਜ਼ਿਆਦਾ ਦੇ ਖਿਲਾਫ ਕੇਸ ਔਰ ਉਹ ਤਸ਼ੱਦਦ ਦਾ ਸ਼ਿਕਾਰ ਹੋਏ। ਔਰ ਉਸ ਤੋਂ ਬਾਅਦ ਤੁਸੀਂ ਜਿਹੜੇ ਉਹਨਾਂ ਦੇ ਥੋੜ੍ਹੇ ਬਹੁਤ ਰਿਪਰੈਜ਼ੈਂਟ ਕਰਨ ਵਾਲੇ ਸੀ ਉਹਨਾਂ ਨੂੰ ਨੇੜੇ ਨਹੀਂ ਲੱਗਣ ਦਿੱਤਾ। ਬੈਕਵਰਡ ਬੈਂਡ ਕਰਕੇ ਕਹਿੰਦੇ ਰਹੇ ਜੀ ਸਾਡਾ ਕੋਈ ਸੰਬੰਧ ਨਹੀਂ, ਅਸੀਂ ਤਾਂ ਪੀਸਫੁਲ ਅਮਨ ਦੇ ਪੁਜਾਰੀ ਦੂਜੇ ਤੀਜੇ। ਹੁਣ ਵੀ 26 ਤਰੀਕ ਦੇ ਕਾਲੇ ਦਿਨ ਨੂੰ ਲੈ ਕੇ ਕਹਿ ਰਹੇ ਨੇ ਜੀ ਇਹ ਬੁੱਧ ਪੂਰਨਿਮਾ। ਹੁਣ ਬੁੱਧ ਪੂਰਨਿਮਾ ਦਾ ਮਤਲਬ ਉਹ ਦੱਸ ਰਹੇ ਨੇ ਜੀ ਅਸੀਂ ਬੁੱਧ ਦੇ ਪਿੱਛੇ ਲੁਕੇ ਹੋਏ ਹਾਂ, ਅਸੀਂ ਬਿਲਕੁਲ ਅਹਿੰਸਾ ਦੂਜੇ ਤੀਜੇ। ਲੇਕਿਨ ਮਤਲਬ ਮੈਨੂੰ ਇਸ ਗੱਲ ਦਾ ਅਫਸੋਸ ਹੋਇਆ ਕਿ ਵੀ ਉਹਨਾਂ ਨੇ ਕੰਡੈਮਨੇਸ਼ਨ ਇਹ ਕਹਿ ਕੇ ਕੀਤੀ, ਸੰਯੁਕਤ ਕਿਸਾਨ ਮੋਰਚਾ ਹੈਜ਼ ਕੰਡੈਮਡ RSS affiliated ਭਾਰਤੀ ਕਿਸਾਨ ਸੰਘ saying right wing farmers organization has eroded its public support through baseless allegations against the protesting। ਕਿ ਜੀ ਉਹਨਾਂ ਨੇ ਆਪਣੀ ਜਿਹੜੀ ਕ੍ਰੈਡੀਬਿਲਿਟੀ ਸੀ ਉਹ ਖਰਾਬ ਕਰ ਲਈ। ਪਹਿਲੀ ਗੱਲ ਤਾਂ ਇਹ ਵੀ ਇਹਨਾਂ ਦੀ ਕਿੱਥੇ ਹੋਂਦ ਹੈ ਭਾਰਤੀ ਕਿਸਾਨ ਸੰਘ ਦੀ। ਪਹਿਲਾਂ ਤਾਂ ਤੁਸੀਂ ਉਹਨਾਂ ਨੂੰ ਖਾਮ-ਖਾ ਕਹਿ ਰਹੇ ਹੋ ਜੀ ਤੁਹਾਡੀ ਬੜੀ ਕ੍ਰੈਡੀਬਿਲਿਟੀ ਸੀ। ਜੇ ਏਡੀ ਕ੍ਰੈਡੀਬਿਲਿਟੀ ਸੀ ਤਾਂ ਫਿਰ ਉਹਨਾਂ ਨੂੰ ਨਾਲ ਲੈ ਲੈਂਦੇ ਪਹਿਲਾਂ ਤਾਂ ਇੱਥੋਂ ਹੀ ਤੁਸੀਂ ਇੱਕ ਵੀਕ ਵਿਕਟ ਦੇ ਉੱਤੇ ਸ਼ੁਰੂ ਕਰ ਰਹੇ ਹੋ। ਫਿਰ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਜੀ ਇਹ ਜਿਹੜਾ ਹੈ ਟਰਮਿੰਗ ਦਾ BKS ਐਲੀਗੇਸ਼ਨਸ ਬੇਸਲੈਸ, ਕਿ ਜੀ ਇਹ ਨਿਰਾਧਾਰ ਨੇ। ਸੰਯੁਕਤ ਕਿਸਾਨ ਮੋਰਚਾ ਸੈਡ ਇਟ ਇਜ਼ ਐਪਰੈਂਟ that political and party affiliations are coming in the ways of BKS understanding of the 3 black center laws as well as the fight for MSP as ਇਹ ਵੀ ਦੱਸੋ ਬਿਲਕੁਲ ਹੀ ਫੁਸਫੁਸਾ ਕੰਮ ਕਿ ਜੀ ਕਿਉਂਕਿ ਇਹਨਾਂ ਦੀ ਐਫੀਲੀਏਸ਼ਨ BJP RSS ਨਾਲ ਹੈ, ਇਸ ਲਈ ਉਹ ਜਿਹੜੇ 3 ਕਿਸਾਨ ਕਾਲੇ ਕਾਨੂੰਨ ਨੇ ਉਹ ਉਹਨੂੰ ਪੂਰਾ ਸਮਝ ਨਹੀਂ ਪਾ ਰਹੇ ਔਰ MSP ਦੀ ਕੀ ਫਾਈਟ ਹੈ ਇਹ ਸਮਝ ਨਹੀਂ ਪਾ ਰਹੇ। ਔਰ ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜਾ ਹੈ ਸਾਡੇ ਇਸ ਮੂਵ ਨੂੰ ਕਹੇਗਾ ਉਹ ਇਰਰੈਲੇਵੈਂਟ ਹੈ ਔਰ ਇਹ ਇਸ ਬੈਕਗਰਾਊਂਡ 'ਚ RSS ਦੀ ਇਸ ਦੀ ਸਾਨੂੰ ਸਟੇਟਮੈਂਟ ਨੂੰ ਸਮਝਣਾ ਚਾਹੀਦਾ ਹੈ ਕਿਉਂਕਿ ਵਾਈਡ ਸਪਰੈਡ ਹੈ ਸਾਡੀ ਫਾਰਮਰਸ ਮੂਵਮੈਂਟ ਔਰ ਇਹ SKM ਨੂੰ ਲੱਗ ਰਿਹਾ ਕਿ ਇਹਦਾ ਸਪੋਰਟ ਬੇਸ ਜਿਹੜਾ ਹੈ ਉਹ ਐਰੋਡ ਹੋ ਰਿਹਾ। ਔਰ ਨਾਲ ਹੀ ਉਹਨਾਂ ਨੇ ਕਿਹਾ ਜੀ ਅਸੀਂ
ਜਿਹੜਾ ਹੈ ਸਾਡਾ ਕੱਲ ਮਾਰਚ ਹੋਏਗਾ, ਅਸੀਂ we are running on truth and non-violence and will complete 6 months of its historical struggle tomorrow, and urged all Indians to celebrate and mark Buddha Purnima tomorrow so that truth and non-violence find a strong place. ਤੁਸੀਂ ਬੁੱਧ ਪੂਰਨਿਮਾ ਮਨਾ ਲਓ, ਉਹਨਾਂ ਨੂੰ ਕਹਿ ਲਓ ਕਿ ਜੀ ਤੁਹਾਡੇ ਆਹ ਸਾਰੀ ਉਹਨਾਂ ਦੀ ਸਟੇਟਮੈਂਟ, ਹਾਲਾਂ ਉਹਨਾਂ ਨੇ ਜਿਹੜਾ ਚਾਰਜ ਲਾਇਆ ਕਿ ਜੀ ਤੁਹਾਨੂੰ ਫੰਡਿੰਗ ਜਿਹੜੀ ਹੈ ਉਹ ਖਾਲਿਸਤਾਨੀ ਕਰ ਰਹੇ ਨੇ, ਔਰ ਇਹ ਤੁਹਾਡੇ 'ਚ ਉਛਾਲ ਹੀ ਤਾਂ ਆਇਆ ਕਿ 6 ਫਿਗਰ ਐਂਟਾਈ ਇੰਡੀਆ ਫੋਰਸਿਸ ਨੇ ਡੋਨੇਟ ਕੀਤਾ। ਸੋ ਜਦੋਂ ਇਸ ਲੈਵਲ ਤੇ ਗੱਲ ਚਲੀ ਜਾਂਦੀ ਹੈ, ਫਿਰ ਇਹਦੇ ਬਾਵਜੂਦ ਕਿਉਂਕਿ ਸਾਨੂੰ ਸਾਡੇ ਕਈ ਵਾਰੀ ਪਾਕਿਸਤਾਨੀ ਭਰਾ ਵੀ ਲਿਖਣਗੇ ਕਿ ਜੀ ਤੁਸੀਂ ਕਿਸਾਨ ਮੋਰਚੇ ਬਾਰੇ ਵੀ ਕੁਝ ਦੱਸੋ। ਹੁਣ ਇਹ ਜਦੋਂ ਸਾਨੂੰ ਪਤਾ ਹੈ ਕਿ ਵੀ ਇਹ ਸਾਡੇ ਇਹ ਕਿਹੜੇ ਸਾਡੇ ਪੱਲੇ ਪਏ ਹੋਏ ਨੇ ਜਿਨ੍ਹਾਂ ਨੂੰ ਅਸੀਂ ਇਹ ਲੀਡਰ ਕਹਿੰਦੇ, ਤਾਂ ਫਿਰ ਇਹ ਜਿਹੜਾ ਜੋ ਨਜ਼ਰ ਆ ਰਿਹਾ ਵੀ ਇਸ 'ਚੋਂ ਕੋਈ ਬਹੁਤਾ ਨਿਕਲਣ ਵਾਲਾ ਕੰਮ ਨਹੀਂ ਹੈ। ਇਹ ਤਾਂ ਇਹਨਾਂ ਨੇ ਸ਼ਿਕਾਰ ਕੀ ਕਰਨਾ, ਇਹ ਤਾਂ ਭੜਕ ਮਾਰਨ ਜੋਗੇ ਵੀ ਨਹੀਂ ਹੈ। ਬਿਲਕੁਲ ਜਰਸ਼ਾਦ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।